जी शुक्रिया अफजल साहब और पंजाबी संगत पाकिस्तान। नवीਆਂ ਕਲਮਾਂ ਨਵੀਂ ਉਡਾਨ ਬੇਸਿਕਲੀ ਇੱਕ ਪ੍ਰੋਜੈਕਟ ਹੈ ਆਪਣੀ ਨੀਂਹ ਪੱਕਾ ਕਰਨ ਦਾ। ਜਿਵੇਂ ਅਸੀਂ ਕਹਿੰਦੇ ਹਾਂ ਕਿ ਅਗਰ ਨੀਂਹ ਮਜ਼ਬੂਤ ਹੋਵੇ ਤਾਂ ਇਮਾਰਤ ਜਿਹੜੀ ਉਹ ਚੰਗੀ ਖਲੋਂਦੀ ਹੈ, ਮਜ਼ਬੂਤ ਹੁੰਦੀ ਹੈ ਔਰ ਬਹੁਤ ਉੱਚੀ ਜਾਂਦੀ ਹੈ। ਇਸੇ ਤਰ੍ਹਾਂ ਜਿੰਨਾ ਚਿਰ ਸਾਡੇ ਬਾਲ ਆਪਣੀ ਜ਼ੁਬਾਨ ਵੱਲ ਨਹੀਂ ਆਉਣਗੇ, ਉਹਦੇ ਤੋਂ ਮੁਤਾਰਫ ਨਹੀਂ ਹੋਣਗੇ, तो शायद असी एक अच्छा मुआशरा या अच्छा मुल्क नहीं बना सकते, तरक्की नहीं कर सकते। सो सरी कैनेडा पंजाब भवन एक इदारा है जिहदे करता धरता जनाब सुखी बाट साहब ने, और उन्होंने इस प्रोग्राम बारे सोचा सारे दोस्तों नाल मशवरा करके कि अगर असी एजुकेशन दे विच कोई काम करना चाह रहे हैं तो सब तो पहले की करना चाहिए। सो बाल अदब जिहड़ा है उन्होंने असी चाहया कि बाल अदब रचिया जाए और ख़ास करके वो जिहड़ा लिखतां ने वो बच्चों दे ही होण। जिहड़े बच्चे प्राइमरी दे विच ने, हायर एजुकेशन विच ने, वो अपनी जुबान विच शायरी करन, नज़मां लिखण, गज़लां लिखण, नावल लिखण, कहानियां लिखण, यानी उन्होंने प्रेरिया जाए। सो नवीਆਂ कलमां नवीं उड़ान ਸਾਡੇ ਲਹਿੰਦੇ ਪੰਜਾਬ ਵਿੱਚ ਲਾਹੌਰ ਦੇ ਵਿੱਚ ਇਹ ਸ਼ੁਰੂ ਹੋਇਆ, ਜਿਹੜਾ ਕਿ ਚੜ੍ਹਦੇ ਪੰਜਾਬ ਦੇ ਮੁਖਤਲਿਫ ਜ਼ਿਲ੍ਹਿਆਂ ਵਿੱਚ ਔਰ ਉਸ ਤੋਂ ਇਲਾਵਾ ਦੂਸਰੇ ਸੂਬਿਆਂ ਵਿੱਚ ਵੀ ਪੰਜਾਬੀ ਬੋਲਣ ਵਾਲੇ ਜਿਹੜੇ ਨੇ ਉਹਨਾਂ ਵਾਸਤੇ ਨਵੀਆਂ ਕਲਮਾਂ ਨਵੀਂ ਉਡਾਨ ਦਾ ਪ੍ਰੋਜੈਕਟ ਚੱਲ ਰਿਹਾ ਹੈ। ਔਰ ਪੂਰੀ ਦੁਨੀਆ ਵਿੱਚ ਜਿੱਥੇ ਵੀ ਪੰਜਾਬੀ ਵਸਦੇ ਨੇ ਉਹਨਾਂ ਦੇ ਬੱਚਿਆਂ ਵਾਸਤੇ ਖਾਸ ਕਰਕੇ ਇਹ ਲਿਖਿਆ ਜਾ ਰਿਹਾ ਹੈ। ਔਰ ਕੋਸ਼ਿਸ਼ ਇਹ ਹੁੰਦੀ ਹੈ ਕਿ ਉਹ ਬੱਚੇ ਹੀ ਉਹਦੇ ਵਿੱਚ ਸ਼ਾਮਿਲ ਹੋਣ ਉਹਨਾਂ ਲਿਖਤਾਂ ਦੇ ਵਿੱਚ, ਕਿਉਂਕਿ ਪਾਕਿਸਤਾਨ ਦੇ ਵਿੱਚ ਸਾਡੇ ਕੋਲ ਜ਼ਰੀਆ ਤਾਲੀਮ ਨਹੀਂ ਹੈ ਪੰਜਾਬੀ। ਉਹਦੇ ਬਾਵਜੂਦ ਬਹੁਤ ਸਾਰੇ ਬੱਚਿਆਂ ਨੇ ਇਹਦੇ 'ਚ ਸ਼ਿਰਕਤ ਕੀਤੀ। ਔਰ ਉਸ ਤੋਂ ਇਲਾਵਾ ਅਸੀਂ ਜਿਹੜੇ ਪਹਿਲੇ ਤੋਂ ਲਿਖ ਰਹੇ ਸਨ ਸਾਡੇ ਸ਼ਾਇਰ ਦੋਸਤ, ਉਹਨਾਂ ਕੋਲੋਂ ਬੱਚਿਆਂ ਵਾਸਤੇ ਨਜ਼ਮਾਂ ਅਸੀਂ ਲਿਖਵਾਈਆਂ ਨੇ ਔਰ ਇਸ ਕਿਤਾਬ ਵਿੱਚ ਸ਼ਾਮਿਲ ਕੀਤੀਆਂ ਨੇ। ਜਿਹੜਾ ਮੇਰਾ ਤਜਰਬਾ ਹੋਇਆ ਹੈ ਇਸ ਬਾਰੇ, ਜਿਹੜਾ ਕਿ ਬਹੁਤ ਮੈਨੂੰ ਖੁਸ਼ੀ ਹੋਈ, ਚਾਅ ਚੜ੍ਹਿਆ ਕਿ ਜਦੋਂ ਅਸੀਂ ਇਹਦੀ ਡਿਸਟਰੀਬਿਊਸ਼ਨ ਕੀਤੀ ਹੈ ਪ੍ਰਾਇਮਰੀ ਸਕੂਲਾਂ ਵਿੱਚ ਬੱਚਿਆਂ ਨੂੰ, ਅਤੇ ਅਸੀਂ ਪੁੱਛਦੇ ਸਾਂ ਕਿ ਤੁਹਾਡੇ ਵਿੱਚੋਂ ਕੋਈ ਬੱਚਾ ਪੰਜਾਬੀ ਪੜ੍ਹ ਸਕਦਾ ਹੈ, ਅਤੇ ਕਾਫੀ ਸਾਰੇ ਬੱਚੇ ਹੱਥ ਚੁੱਕਦੇ ਸਨ ਕਿ ਜੀ ਅਸੀਂ ਪੜ੍ਹ ਸਕਦੇ ਹਾਂ ਪੰਜਾਬੀ। ਲੇਕਿਨ ਹੌਸਲਾ ਅਫਜ਼ਾ ਤਾਂ ਇਹ ਸੀ ਕਿ ਉਹ ਲਫ਼ਜ਼ ਚੁੱਕਦੇ ਸਨ, ਲੇਕਿਨ ਉਹਨਾਂ ਵਿੱਚੋਂ 2-3% ਐਸੇ ਬੱਚੇ ਸਨ ਜਿਹੜੇ ਬਾਕਾਇਦਾ ਰਵਾਨੀ ਨਾਲ ਪੰਜਾਬੀ ਪੜ੍ਹਦੇ ਸਨ, ਬਗੈਰ ਰੁਕਾਵਟ ਤੋਂ, ਬਗੈਰ ਮਤਲਬ ਕੋਈ ਜਿਵੇਂ ਹਿਚਕਿਚਾਹਟ, ਕਿਉਂਕਿ ਸਾਡੇ ਕੋਲ ਤਾਂ ਕਿਉਂਕਿ ਜ਼ਰੀਆ ਤਾਲੀਮ ਨਾ ਹੋਣ ਦਾ ਤਾਂ ਇੱਕ ਵੱਖਰਾ ਮਾਮਲਾ ਹੈ। ਪੰਜਾਬੀ ਕੋਲੋਂ ਵੈਸੇ ਬੱਚਿਆਂ ਨੂੰ ਦੂਰ ਕੀਤਾ ਗਿਆ ਹੈ ਔਰ ਉਹਨਾਂ ਦੇ ਜ਼ਿਹਨ ਵਿੱਚ ਜਿਹੜਾ ਕਤਰਾ ਕਤਰਾ ਜ਼ਹਿਰ ਪਾਇਆ ਗਿਆ ਹੈ ਆਪਣੀ ਜ਼ੁਬਾਨ ਬਾਰੇ, ਆਪਣੀ ਰਹਿਤਲ ਬਾਰੇ, ਉਹ ਅਜੇ ਤੀਕਰ ਮਤਲਬ ਹੋਰ ਵੱਧ ਰਿਹਾ ਹੈ, ਘੱਟ ਨਹੀਂ ਰਿਹਾ। ਸੋ ਇਹ ਇੱਕ ਕੋਸ਼ਿਸ਼ ਹੈ ਕਿ ਬੱਚਿਆਂ ਨੂੰ ਆਪਣੀ ਜ਼ੁਬਾਨ ਵੱਲ ਕਿਸੇ ਤਰੀਕੇ ਦੇ ਨਾਲ ਲਿਆਂਦਾ ਜਾਵੇ ਔਰ ਉਹਦੇ ਵਿੱਚ ਉਹ ਲਿਖਣਾ ਸ਼ੁਰੂ ਕਰਨ। ਔਰ ਉਹਨਾਂ ਨੂੰ ਇਨਕਰੇਜ ਕਰਨ ਵਾਸਤੇ ਉਹਨਾਂ ਵਾਸਤੇ ਇਹ ਕਿਤਾਬ ਹੈ ਕਿ ਉਹ ਬੱਚੇ ਜੋ ਵੀ ਲਿਖਣਗੇ ਉਹ ਇਸ ਕਿਤਾਬ ਵਿੱਚ ਛਪੇਗਾ। ਨਾ ਸਿਰਫ ਲਾਹੌਰ ਬਲਕਿ ਅਗਲਾ ਹੁਣ ਅਸੀਂ ਸ਼ੁਰੂ ਕਰ ਰਹੇ ਹਾਂ, ਇੱਕ ਲੜੀਵਾਰ ਸਿਲਸਿਲਾ ਇੱਕ ਸ਼ੁਰੂ ਹੋ ਗਿਆ। ਪੰਜਾਬ ਦੇ 42 ਜ਼ਿਲ੍ਹੇ ਨੇ ਅਤੇ ਇਹ 42 ਜ਼ਿਲ੍ਹਿਆਂ ਵਿੱਚੋਂ ਵੱਖਰੀ ਵੱਖਰੀ ਕਿਤਾਬ ਛਪੇਗੀ। ਹਰ ਜ਼ਿਲ੍ਹੇ ਦੇ ਵਿੱਚ ਇਹਦੀ ਅਲੱਗਾ ਤੋਂ ਟੀਮ ਹੋਏਗੀ ਔਰ 42 ਜ਼ਿਲ੍ਹਿਆਂ ਦੇ ਵਿੱਚ ਇਹ ਨਵੀਆਂ ਕਲਮਾਂ ਨਵੀਂ ਉਡਾਨ ਜਿਹੜੀ ਹੈ ਉਹ ਛਪਣ ਜਾ ਰਹੀ ਹੈ, ਜਿਹਦੇ ਵਾਸਤੇ ਤਮਾਮ ਤਰ ਟੀਮ ਜਿੰਨੀ ਵੀ ਹੈ ਉਹ ਵੋਲੰਟੀਅਰ ਹੈ, ਉਹ ਇਜਾਜ਼ੀ ਤੌਰ 'ਤੇ ਕੰਮ ਕਰਦੀ ਹੈ। ਔਰ ਸ਼ੁਕਰਾਨਾ ਜਨਾਬ ਸੁਖੀ बाट ਸਾਹਿਬ ਦਾ, ਪੰਜਾਬ ਭਵਨ ਸਰੀ ਕੈਨੇਡਾ ਦਾ, ਕਿ ਉਹ ਇਸ ਕਿਤਾਬ ਦੀ ਛਪਤ 'ਤੇ ਜੋ ਲਾਗਤ ਆਉਂਦੀ ਹੈ ਉਹ ਅਦਾ ਕਰਦੇ ਨੇ। ਔਰ ਉਹਨਾਂ ਨੇ ਕਿਹਾ ਕਿ ਪੂਰੇ ਪੰਜਾਬ ਵਿੱਚ ਜਿੱਥੇ ਜਿੱਥੇ ਵੀ ਬੱਚੇ ਨਾਵਲ ਲਿਖਦੇ ਨੇ, ਮੈਂ ਨਾਵਲ ਵੀ ਛਪਵਾਉਣ ਨੂੰ ਤਿਆਰ ਹਾਂ, ਕਹਾਣੀਆਂ ਲਿਖਦੇ ਨੇ, ਕਹਾਣੀਆਂ ਛਪਣਗੀਆਂ, ਸ਼ਰਤ ਹੈ ਕਿ ਬੱਚੇ ਇਸ ਤੋਂ ਬਾਅਦ ਪਹਿਲੀ ਲੜੀ ਜਿਹੜੀ ਆ ਰਹੀ ਉਹਦੇ ਵਿੱਚ ਬੱਚਿਆਂ ਵਾਸਤੇ ਜਿੰਨਾ ਵੀ ਅਦਬ ਹੈ, ਜੋ ਤਖਲੀਕਾਤ ਨੇ, ਉਹ ਭਾਵੇਂ ਵੱਡੇ ਲਿਖ ਰਹੇ ਨੇ, ਲੇਕਿਨ ਸੈਕਿੰਡ ਜਿਹੜਾ ਐਡੀਸ਼ਨ ਹੈ ਉਹਦੇ ਵਿੱਚ ਸਿਰਫ ਉਹਨਾਂ ਬੱਚਿਆਂ ਦੀਆਂ ਲਿਖਤਾਂ ਹੋਣਗੀਆਂ ਜਿਨ੍ਹਾਂ ਦੇ ਕੋਲੇ ਕਿਤਾਬ ਪਹੁੰਚ ਚੁੱਕੀ ਹੈ, ਬੱਚੇ ਪੰਜਾਬੀ ਲਿਖਣਾ ਚਾਹੁੰਦੇ ਨੇ। ਅਸੀਂ ਉਹ ਸਭ ਕੁਝ ਛਪਵਾਉਣ ਵਾਸਤੇ ਤਿਆਰ ਹਾਂ। ਸੋ ਇੱਕ ਇਹ ਹੌਸਲਾ ਅਫਜ਼ਾਈ
ਤੇ ਉਹਨਾਂ ਵੱਲੋਂ ਹੈ ਕਿ ਉਹ ਛਪਵਾ ਰਹੇ ਨੇ, ਸੁੱਖੀ ਬਾਟ ਜੀ ਛਪਵਾ ਰਹੇ ਨੇ। ਲੇਕਿਨ ਉਸ ਤੋਂ ਜ਼ਿਆਦਾ ਜਿਹੜੀ ਖੁਸ਼ੀ ਵਾਲੀ ਗੱਲ ਹੈ ਕਿ ਉਹ ਪੰਜਾਬੀ ਬੱਚੇ ਜਿਨ੍ਹਾਂ ਨੇ ਹੁੰਗਾਰਾ ਭਰਿਆ ਔਰ ਇਹਨੂੰ ਬਕਾਇਦਾ ਉਹਨਾਂ ਨੇ ਪੜ੍ਹਿਆ, ਲਿਖਿਆ ਔਰ ਇਹਦੇ ਵੱਲ ਤਵੱਜੋ ਕੀਤੀ। ਜਿਹੜੀਆਂ ਕਿ ਮੇਰੇ ਕੋਲ ਬਹੁਤ ਸਾਰੀਆਂ ਵੀਡੀਓਜ਼ ਨੇ। ਅਸੀਂ ਕੋਸ਼ਿਸ਼ ਕਰਾਂਗੇ ਕਿ ਕਿਸੇ ਸੰਗਤ ਦੇ ਇਜਲਾਸ ਵਿੱਚ ਜਿਹੜੇ ਪ੍ਰਾਇਮਰੀ ਪੱਧਰ 'ਤੇ ਬੱਚੇ ਨੇ ਉਹ ਪੰਜਾਬੀ ਪੜ੍ਹਦੇ ਨੇ, ਲਿਖਦੇ ਨੇ, ਉਹਨਾਂ 'ਤੇ ਇੱਕ ਡਾਕੂਮੈਂਟਰੀ ਬਣਾਈ ਜਾਵੇ ਔਰ ਉਹਨਾਂ ਬੱਚਿਆਂ ਨੂੰ ਬੁਲਾਇਆ ਜਾਵੇ ਸੰਗਤ ਦੇ ਵਿੱਚ ਔਰ ਉਹ ਡਾਕੂਮੈਂਟਰੀ ਵੀ ਵਿਖਾਈ ਜਾਵੇ ਅਤੇ ਉਹਨਾਂ ਬੱਚਿਆਂ ਨੂੰ ਵੀ ਅਸੀਂ ਸ਼ਾਬਾਸ਼ ਦੇਈਏ ਤਾਂ ਕਿ ਇਹ ਅੱਗੇ ਦੀਵੇ ਨਾਲ ਦੀਵਾ ਬਲੇ। ਬਹੁਤ ਮਿਹਰਬਾਨੀ, ਸ਼ੁਕਰੀਆ ਜੀ। ਥੈਂਕ ਯੂ।